ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ
ਇਸ ਵੇਲੇ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲੈ ਜਾਂਦੇ ਨੇ। ਤੁਸੀਂ ਚਿੱਠੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਵੇਲੇ ਵੱਡੀ ਖਬਰ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਵੇਲੇ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਵੇਲੇ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ
ਇਸ ਵੇਲੇ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ
ਇਸ ਵੇਲੇ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ, ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ, ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀਆਂ ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀਆਂ ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ ਹੈ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀਆਂ ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ। ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀਆਂ ਤਾਂ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ ਸੰਤਾਂ ਦੀ ਫੋਟੋ ਹਟਾਉਣ ਦਾ ਫੈਸਲਾ ਵਾਪਸ ਲਿਆ ਗਿਆ। ਸੋ ਨੌਜਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ, ਕਿਤੇ-ਕਿਤੇ ਧਰਨੇ ਵੀ ਲਗਾਏ ਗਏ ਅਤੇ ਪੀਆਰਟੀਸੀ ਨੂੰ ਈਮੇਲਸ ਵੀ ਗਈਆਂ ਜਿਸ 'ਚ ਲੋਕਾਂ ਨੇ ਜ਼ਿਕਰ ਕੀਤਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਜਿਸ ਤੋਂ ਬਾਅਦ ਮੁੜ ਪੀਆਰਟੀਸੀ ਵੱਲੋਂ ਹੁਕਮ ਜਾਰੀ ਹੋਏ, ਜੋ ਹੁਕਮ ਹੈ ਉਹ ਵਾਪਸ ਲਿਆ ਗਿਆ।
ਇਸ ਲਈ ਵੱਡੀ ਖਬਰ ਸੰਤ ਪਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਕਾਫੀ ਵਿਵਾਦ ਉੱਠਿਆ ਸੀ ਜਿਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਪੀਆਰਟੀਸੀ ਦੀਆਂ ਬੱਸਾਂ 'ਚ ਡਰਾਈਵਰ ਅਤੇ ਕੰਡਕਟਰਾਂ ਵੱਲੋਂ ਸੰਤ ਪਿੰਡਰਾਂਵਾਲਿਆਂ ਦੀ ਫੋਟੋ ਲਗਾਈ ਜਾਂਦੀ ਸੀ, ਜਿਸ ਨੂੰ ਲੈ ਕੇ ਪੀਆਰਟੀਸੀ ਵੱਲੋਂ ਫੋਟੋਆਂ ਉਤਾਰਨ ਦੇ ਹੁਕਮ ਦਿੱਤੇ ਗਏ ਤੇ ਉਸ ਤੋਂ ਬਾਅਦ ਐਸਜੀਪੀਸੀ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਵੱਲੋਂ ਇਸ ਚੀਜ਼ ਦਾ ਵਿਰੋਧ ਵੀ ਕੀਤਾ ਗਿਆ ਅਤੇ ਕਈ ਜਗ੍ਹਾ ਧਰਨੇ ਵੀ ਲਗਾਏ ਗਏ ਅਤੇ ਹੁਣ ਪੰਜਾਬ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲਿਆ। ਜੀ ਹਾਂ, ਪੀਆਰਟੀਸੀ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਲਿਖਿਆ ਹੈ ਕਿ ਇਹ ਜੋ ਹੁਕਮ ਨੇ ਉਹ ਵਾਪਸ ਲਏ ਜਾਂਦੇ ਨੇ। ਤੁਸੀਂ ਚਿੱਠੀ ਦੀ ਉਹ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਜਿਸ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਸਰਕਾਰ ਵੱਲੋਂ